ਇਹ ਕਹਿੰਦੇ ਸੀਗੇ ਬਾਲ ਝੜਦੇ ਹੈਗੇ ਮੇਰੇ, ਉਹ ਤੁਸੀਂ ਆਪਣੇ ਔਲੇ ਦਾ ਪਾਊਡਰ ਤੇ ਬਿਹੇੜਿਆਂ ਦਾ ਪਾਊਡਰ ਇਹ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਲੇਪ ਜਾਂ ਬਣਾ ਲੈਣਾ ਹੈਗਾ। ਇਹ ਫਿਰ ਬਾਲਾਂ 'ਚ ਲਗਾਉਣਾ ਹੈਗਾ ਜੀ ਤੁਸੀਂ, ਤੇ ਉਹ ਲਗਾ ਕੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲੈਣਾ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, 1 ਚਮਚਾ ਲਸਣ ਦਾ ਰਸ ਲੈਣਾ ਹੈਗਾ। ਇਹ ਤਿੰਨਾਂ ਨੂੰ ਮਿਕਸ ਕਰਕੇ ਜੜ੍ਹਾਂ ਵੱਲ ਲਗਾ ਕੇ ਅੱਧੇ ਘੰਟੇ ਬਾਅਦ ਤੁਸੀਂ ਇਹ ਨਾਲੇ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਬਣਿਆ ਬਣਾਇਆ ਭਰਿੰਗਰਾਜ ਦਾ ਤੇਲ ਮਿਲ ਜਾਂਦਾ ਜੀ, ਹਰੇਕ ਸਟੋਰਾਂ 'ਚ ਪਿਆ ਇਹ ਭਰਿੰਗਰਾਜ ਤੇਲ ਦਾ ਨਾਂ ਹੈਗਾ। ਉਹ ਤੁਸੀਂ ਉਂਗਲੀਆਂ ਦਾ ਜਿਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਜੜ੍ਹਾਂ 'ਚ, ਉਸ ਤਰ੍ਹਾਂ ਤੁਸੀਂ ਲਗਾਉਣਾ ਹੈਗਾ। ਇਹਦੇ ਨਾਲ ਵੀ ਬਾਲ ਝੜਨੇ ਹਟ ਜਾਂਦੇ ਜੀ, ਕਦੇ ਉੱਗਣ ਵੀ ਲੱਗ ਜਾਂਦੇ ਬਾਲ ਇਹਦੇ ਨਾਲ। ਫਿਰ ਨਹੀਂ ਤਾਂ 100 ਗ੍ਰਾਮ ਪਿੱਸੇ ਵੇ ਤੁਸੀਂ ਔਲੇ ਲੈਣੇ ਹੈਗੇ, 100 ਗ੍ਰਾਮ ਇਹ ਰੀਠਿਆਂ ਦਾ, ਜਿਹੜੇ ਰੀਠੇ ਹੁੰਦੇ ਉਹਨਾਂ ਦਾ ਛਿਲਕਾਂ ਦਾ ਚੂਰਨ ਬਣਾ ਲੈਣਾ ਹੈਗਾ, ਉਹ ਲੈਣਾ ਹੈਗਾ। ਅਤੇ 100 ਗ੍ਰਾਮ ਇਹ ਤੁਸੀਂ ਸ਼ਿਕਾਕਾਈ ਲੈਣੀ ਹੈਗੀ। ਤਿੰਨਾਂ ਨੂੰ ਮਿਕਸ ਕਰ ਲੈਣਾ ਹੈਗਾ ਜੀ ਇਹ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚੋਂ ਚਮਚਾ 2 ਚਮਚੇ ਪਾ ਕੇ ਇਹਦੇ ਪਾਊਡਰ ਦੇ ਉਹ ਜਿਹੜਾ ਉਬਾਲਣਾ ਹੈਗਾ ਥੋੜ੍ਹਾ ਜਿਹਾ, ਉਹ ਫਿਰ ਤੁਸੀਂ ਉਹਨੇ ਸਿਰਮਾ ਲਗਾ ਕੇ ਉਹ ਤੋਂ ਬਾਅਦ ਤੁਸੀਂ ਆਪਣੇ ਨਹਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਾਲ ਝੜਦੇ ਹੈਗੇ ਮੇਰੇ, ਉਹ ਤੁਸੀਂ ਆਪਣੇ ਔਲੇ ਦਾ ਪਾਊਡਰ ਤੇ ਬਿਹੇੜਿਆਂ ਦਾ ਪਾਊਡਰ ਇਹ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਲੇਪ ਜਾਂ ਬਣਾ ਲੈਣਾ ਹੈਗਾ। ਇਹ ਫਿਰ ਬਾਲਾਂ 'ਚ ਲਗਾਉਣਾ ਹੈਗਾ ਜੀ ਤੁਸੀਂ, ਅਤੇ ਉਹ ਲਗਾ ਕੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲੈਣਾ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, 1 ਚਮਚਾ ਲਸਣ ਦਾ ਰਸ ਲੈਣਾ ਹੈਗਾ। ਇਹ ਤਿੰਨਾਂ ਨੂੰ ਮਿਕਸ ਕਰਕੇ ਜੜ੍ਹਾਂ ਵੱਲ ਲਗਾ ਕੇ ਅੱਧੇ ਘੰਟੇ ਬਾਅਦ ਤੁਸੀਂ ਇਹ ਨਾਲੇ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਬਣਿਆ ਬਣਾਇਆ ਭਰਿੰਗਰਾਜ ਦਾ ਤੇਲ ਮਿਲ ਜਾਂਦਾ ਜੀ, ਹਰੇਕ ਸਟੋਰਾਂ 'ਚ ਪਿਆ ਇਹ ਭਰਿੰਗਰਾਜ ਤੇਲ ਦਾ ਨਾਂ ਹੈਗਾ। ਉਹ ਤੁਸੀਂ ਉਂਗਲੀਆਂ ਦਾ ਜਿਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਜੜ੍ਹਾਂ 'ਚ, ਉਸ ਤਰ੍ਹਾਂ ਤੁਸੀਂ ਲਗਾਉਣਾ ਹੈਗਾ। ਇਹਦੇ ਨਾਲ ਵੀ ਬਾਲ ਝੜਨੇ ਹਟ ਜਾਂਦੇ ਜੀ, ਕਦੇ ਉੱਗਣ ਵੀ ਲੱਗ ਜਾਂਦੇ ਬਾਲ ਇਹਦੇ ਨਾਲ। ਫਿਰ ਨਹੀਂ ਤਾਂ 100 ਗ੍ਰਾਮ ਪਿੱਸੇ ਵੇ ਤੁਸੀਂ ਔਲੇ ਲੈਣੇ ਹੈਗੇ, 100 ਗ੍ਰਾਮ ਇਹ ਰੀਠਿਆਂ ਦਾ, ਜਿਹੜੇ ਰੀਠੇ ਹੁੰਦੇ ਉਹਨਾਂ ਦਾ ਛਿਲਕਾਂ ਦਾ ਚੂਰਨ ਬਣਾ ਲੈਣਾ ਹੈਗਾ, ਉਹ ਲੈਣਾ ਹੈਗਾ। ਅਤੇ 100 ਗ੍ਰਾਮ ਇਹ ਤੁਸੀਂ ਸ਼ਿਕਾਕਾਈ ਲੈਣੀ ਹੈਗੀ। ਤਿੰਨਾਂ ਨੂੰ ਮਿਕਸ ਕਰ ਲੈਣਾ ਹੈਗਾ ਜੀ ਇਹ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚੋਂ ਚਮਚਾ 2 ਚਮਚੇ ਪਾ ਕੇ ਇਹਦੇ ਪਾਊਡਰ ਦੇ ਉਹ ਜਿਹੜਾ ਉਬਾਲਣਾ ਹੈਗਾ ਥੋੜ੍ਹਾ ਜਿਹਾ, ਉਹ ਫਿਰ ਤੁਸੀਂ ਉਹਨੇ ਸਿਰਮਾ ਲਗਾ ਕੇ ਉਹ ਤੋਂ ਬਾਅਦ ਤੁਸੀਂ ਆਪਣੇ ਨਹਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਬਾਲ ਝੜਦੇ ਹੈਗੇ ਮੇਰੇ, ਉਹ ਤੁਸੀਂ ਆਪਣੇ ਔਲੇ ਦਾ ਪਾਊਡਰ ਤੇ ਬਿਹੇੜਿਆਂ ਦਾ ਪਾਊਡਰ ਇਹ ਤੁਸੀਂ ਆਪਣੇ ਪਾਣੀ ਨਾਲ ਘੋਲ ਕੇ ਲੇਪ ਜਾਂ ਬਣਾ ਲੈਣਾ ਹੈਗਾ। ਇਹ ਫਿਰ ਬਾਲਾਂ 'ਚ ਲਗਾਉਣਾ ਹੈਗਾ ਜੀ ਤੁਸੀਂ, ਅਤੇ ਉਹ ਲਗਾ ਕੇ ਅੱਧੇ ਕੁ ਘੰਟੇ ਬਾਅਦ ਤੁਸੀਂ ਆਪਣੇ ਨਹਾ ਲੈਣਾ ਹੈਗੇ। ਨਹੀਂ ਤਾਂ ਆਪਣੇ 1 ਚਮਚਾ ਤੁਸੀਂ ਨਿੰਬੂ ਦਾ ਰਸ ਲੈਣਾ ਹੈਗਾ, 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ, 1 ਚਮਚਾ ਲਸਣ ਦਾ ਰਸ ਲੈਣਾ ਹੈਗਾ। ਇਹ ਤਿੰਨਾਂ ਨੂੰ ਮਿਕਸ ਕਰਕੇ ਜੜ੍ਹਾਂ ਵੱਲ ਲਗਾ ਕੇ ਅੱਧੇ ਘੰਟੇ ਬਾਅਦ ਤੁਸੀਂ ਇਹ ਨਾਲੇ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਬਣਿਆ ਬਣਾਇਆ ਭਰਿੰਗਰਾਜ ਦਾ ਤੇਲ ਮਿਲ ਜਾਂਦਾ ਜੀ, ਹਰੇਕ ਸਟੋਰਾਂ 'ਚ ਪਿਆ ਇਹ ਭਰਿੰਗਰਾਜ ਤੇਲ ਦਾ ਨਾਂ ਹੈਗਾ। ਉਹ ਤੁਸੀਂ ਉਂਗਲੀਆਂ ਦਾ ਜਿਸ ਤਰ੍ਹਾਂ ਤੇਲ ਲਗਾਉਂਦੇ ਹੁੰਦੇ ਜੜ੍ਹਾਂ 'ਚ, ਉਸ ਤਰ੍ਹਾਂ ਤੁਸੀਂ ਲਗਾਉਣਾ ਹੈਗਾ। ਇਹਦੇ ਨਾਲ ਵੀ ਬਾਲ ਝੜਨੇ ਹਟ ਜਾਂਦੇ ਜੀ, ਕਦੇ ਉੱਗਣ ਵੀ ਲੱਗ ਜਾਂਦੇ ਬਾਲ ਇਹਦੇ ਨਾਲ। ਫਿਰ ਨਹੀਂ ਤਾਂ 100 ਗ੍ਰਾਮ ਪਿੱਸੇ ਵੇ ਤੁਸੀਂ ਔਲੇ ਲੈਣੇ ਹੈਗੇ, 100 ਗ੍ਰਾਮ ਇਹ ਰੀਠਿਆਂ ਦਾ, ਜਿਹੜੇ ਰੀਠੇ ਹੁੰਦੇ ਉਹਨਾਂ ਦਾ ਛਿਲਕਾਂ ਦਾ ਚੂਰਨ ਬਣਾ ਲੈਣਾ ਹੈਗਾ, ਉਹ ਲੈਣਾ ਹੈਗਾ। ਅਤੇ 100 ਗ੍ਰਾਮ ਇਹ ਤੁਸੀਂ ਸ਼ਿਕਾਕਾਈ ਲੈਣੀ ਹੈਗੀ। ਤਿੰਨਾਂ ਨੂੰ ਮਿਕਸ ਕਰ ਲੈਣਾ ਹੈਗਾ ਜੀ ਇਹ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ 1 ਕੱਪ ਪਾਣੀ ਦਾ ਲੈ ਕੇ ਉਹਦੇ ਵਿੱਚੋਂ ਚਮਚਾ 2 ਚਮਚੇ ਪਾ ਕੇ ਇਹਦੇ ਪਾਊਡਰ ਦੇ ਉਹ ਜਿਹੜਾ ਉਬਾਲਣਾ ਹੈਗਾ ਥੋੜ੍ਹਾ ਜਿਹਾ, ਉਹ ਫਿਰ ਤੁਸੀਂ ਉਹਨੇ ਸਿਰਮਾ ਲਗਾ ਕੇ ਉਹ ਤੋਂ ਬਾਅਦ ਤੁਸੀਂ ਆਪਣੇ ਨਹਾ ਸਕਦੇ ਹੈਗੇ।